ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਕਰਦੇ ਜਾਈਏ। ਇਕੋਨਮੀ ਦੀਆਂ ਗੱਲਾਂ ਵੀ ਜਿਹੜੀਆਂ ਕਰਨੀਆਂ, ਇੱਕ ਮਾੜੀ ਸੰਕੇਤ ਜਿਹੜੇ ਇਸ ਦੇ ਵਿੱਚ ਆ ਰਹੇ। ਇਹ ਨਹੀਂ ਆ ਵੀ ਨਵਾਂ ਸਾਲ ਚੜ੍ਹਿਆ ਤਾਂ ਅਸੀਂ ਤੁਹਾਨੂੰ ਡਰਾਉਣ ਲੱਗੇ ਨੇ। ਮੈਂ ਨਹੀਂ ਕਹਿ ਰਿਹਾ, ਹਰਜੋਤ ਭਾਜੀ ਨਹੀਂ ਕਹਿ ਰਹੇ। ਇਹ ਜਿਹੜੀ IMF ਇੰਟਰਨੈਸ਼ਨਲ ਮੋਨੀਟਰੀ ਫੰਡ ਦੀ ਜਿਹੜੀ ਚੀਫ ਆ, ਉਸਨੇ ਇਹ ਜਿਹੜਾ ਅੱਜ ਚੜ੍ਹਦੇ ਸਾਲ ਦੇ ਵਿੱਚ ਇਹ ਜਿਹੜਾ ਬਿਆਨ ਉਹ ਦੇ ਦਿੱਤਾ ਆ। ਕ੍ਰਿਸਟਲੀਨਾ ਜੋਰਜੀਵੀਆ ਉਸਦਾ ਨਾਮ ਆ। ਉਸਨੇ ਕਿਹਾ ਵੀ ਅਗਲਾ ਸਾਲ ਗਲੋਬਲ ਇਕੋਨਮੀ ਦੇ ਲਈ ਬਹੁਤ ਹੀ ਟਫ ਹੋਣ ਵਾਲਾ ਆ। ਜਿਹੜਾ ਇਹਦੇ ਵਿੱਚ ਕਹਿੰਦੇ ਵੀ 1/3 ਕਹਿੰਦੇ ਨੇ ਵੀ ਵਰਲਡ ਇਕੋਨਮੀ ਆ ਉਹ ਰਿਸੈਸ਼ਨ ਦੇ ਵਿੱਚ ਜਾ ਸਕਦੀ ਆ। ਇਹ 2023 ਦਾ ਉਸਨੇ ਕਿਆਸ ਲਾਈਆਂ ਚੜ੍ਹਦੇ ਸਾਲ ਦੇ ਵਿੱਚ ਦਿੱਤੀਆਂ ਹੈਗੀਆਂ। ਕਹਿੰਦੇ ਵੀ ਕਿਉਂ? ਕਹਿੰਦੇ ਵੀ 3 ਜਿਹੜੀਆਂ ਵੱਡੀਆਂ ਇਕੋਨਮੀਜ਼ ਆ ਦੁਨੀਆ ਦੀਆਂ, ਉਹ ਸਾਈਮਲਟੇਨੀਅਸਲੀ ਸਲੋ ਡਾਊਨ ਹੋ ਰਹੀਆਂ। ਤਿੰਨੇ ਹੀ ਜਿਹੜੀਆਂ ਆ ਉਹ ਸੁੰਗੜਨੀਆਂ ਸ਼ੁਰੂ ਹੋਈਆਂ, ਜਿਸ ਦੇ ਵਿੱਚ US, ਯੂਰਪੀਅਨ ਸੰਘ ਤੇ ਚੀਨ, ਇਹ ਤਿੰਨੋਂ ਇੱਕੋ ਟਾਈਮ ਦੇ ਉੱਤੇ ਜਿਹੜੀਆਂ ਸਲੋ ਡਾਊਨ ਹੋ ਰਹੀਆਂ। ਤੇ ਕਹਿੰਦੇ ਵੀ ਇਸ ਦੇ ਨਤੀਜੇ ਜਿਹੜੇ ਆ ਉਹ ਭੁਗਤਣੇ ਜਿਹੜੇ ਉਹ ਪੈਣਗੇ। IMF ਇਸ ਮੌਕੇ ਇਹ ਪ੍ਰੋਜੈਕਟ ਕਰ ਰਹੀ ਆ ਗਲੋਬਲ ਗਰੋਥ ਉਹ 2.7% ਹੀ ਜਿਹੜੀ ਉਹ ਰਹਿਣ ਵਾਲੀ ਆ 2023 ਦੇ ਵਿੱਚ। 3.2% ਸੀਗੀ 2022 ਚ, ਜੋ ਕਿ ਉਹਦੇ ਹਿਸਾਬ ਦੇ ਨਾਲ ਵੀ ਜਿਹੜੀ ਘੱਟ ਹੀ ਸੀਗੀ। ਜੋ ਕਹਿੰਦੇ ਵੀ ਚਾਈਨਾ ਦੇ ਵਿੱਚ ਡੀ-ਐਕਸਲਰੇਸ਼ਨ ਹੋਈ ਆ ਇਕੋਨਮੀ ਨੂੰ ਜਿਹੜਾ ਉਹ ਲੈ ਕੇ, ਉਸ ਦੇ ਇੰਪੈਕਟ ਗਲੋਬਲ ਨੇ ਕੌਮੀ ਪੱਧਰ ਦੇ ਉੱਤੇ ਜਿਹੜੇ ਉਹ ਦੇਖੇ ਜਾ ਰਹੇ ਆ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਜਿਹੜੀ ਇਕੋਨਮੀ 2022 ਦੇ ਵਿੱਚ ਕਾਫੀ ਜਿਹੜੀ ਉਹ ਸੁੰਗੜੀ ਆ। ਉਹਨਾਂ ਦੀ ਕਹਿੰਦੇ ਆਪਣੀ ਹੀ ਜਿਹੜੀ ਜ਼ੀਰੋ ਕੋਵਿਡ ਪਾਲਿਸੀ, ਜਿਹੜੀ ਸਖਤ ਪਾਲਿਸੀ ਸੀਗੀ, ਉਸ ਦੇ ਜਿਹੜੇ ਉਹ ਤਹਿਤ, ਜਿਹਦੇ ਕਰਕੇ ਚੀਨ ਬਾਕੀ ਦੁਨੀਆ ਦੇ ਨਾਲੋਂ ਅਲੱਗ ਥਲੱਗ ਜਿਹੜਾ ਹੋ ਰਿਹਾ। ਸਪਲਾਈ ਚੇਨ ਉਸ ਦੇ ਉੱਤੇ ਜਿਹੜਾ ਉਹ ਫਰਕ ਪੈ ਗਿਆ। ਤੇ ਜਿਹੜਾ ਟ੍ਰੇਡ ਦਾ ਫਲੋ ਤੇ ਇਨਵੈਸਟਮੈਂਟ ਦਾ ਫਲੋ ਆ, ਉਸ ਉੱਤੇ ਵੀ ਜਿਹੜਾ ਆ ਵਿਘਨ ਪਿਆ ਹੈਗਾ। ਚੀਨੀ ਜਿਹੜੇ ਲੀਡਰ ਜੀ ਜ਼ਿੰਗਪਿੰਗ ਆ, ਉਹ ਕਹਿੰਦੇ ਵੀ ਇਸ ਵੀਕਐਂਡ ਦੇ ਉੱਤੇ ਚਾਈਨਾ ਦੀ ਇਕੋਨਮੀ ਦੇ ਉੱਤੇ ਚਰਚਾ ਜਿਹੜੀ ਉਹ ਕਰਨਗੇ। ਆંકੜੇ ਕੀ ਪੇਸ਼ ਕਰਨਗੇ, ਇਹ ਜਿਹੜੇ ਹੁਣ ਦੇਖਣ ਵਾਲੀ ਗੱਲ ਹੋਊਗੀ। ਸੋ ਕਹਿੰਦੇ ਪਿਛਲੇ 40 ਸਾਲਾਂ 'ਚ ਪਹਿਲੀ ਵਾਰੀ ਹੋਇਆ ਆ ਵੀ ਚੀਨ ਦੀ ਜਿਹੜੀ ਗਰੋਥ ਆ, ਐਵਰੇਜ ਜਿਹੜੀ ਆ ਗਲੋਬਲ ਗਰੋਥ ਦੇ ਨਾਲੋਂ ਵੀ ਜਿਹੜੀ ਉਹ ਘਟੀ ਹੈਗੀ ਆ। ਸੋ ਇਹਦੇ ਨਾਲ ਚੱਲਦੇ ਆ ਆਪਾਂ US ਦੇ ਵਿੱਚ ਦੇਖ ਰਹੇ ਆ, ਇੱਥੇ ਵੀ ਸਲੋ ਡਾਊਨ ਜਿਹੜਾ ਉਹ ਆ ਰਿਹਾ। ਯੂਰਪ ਦੇ ਜਿਹੜੇ ਮੁਲਕ ਆ, ਉਹਨਾਂ ਵਿੱਚ ਵੱਧਦੀਆਂ એનર્ਜੀ ਪ੍ਰਾਈਸਿਸ ਤੇ ਅਨਸਟੇਬਿਲਿਟੀ, ਪੋਲੀਟੀਕਲ ਅਨਸਟੇਬਿਲਿਟੀ, ਵਾਰ, ਇਹ ਸਾਰੀਆਂ ਚੀਜ਼ਾਂ ਨੇ ਜਿਹੜਾ ਗਲੋਬਲ ਇਕੋਨਮੀ ਦੇ ਉੱਤੇ ਅਸਰ ਪਾਉਣਾ ਆ। ਸੋ ਹੁਣ ਇੰਟਰਨੈਸ਼ਨਲ ਮੋਨੀਟਰੀ ਫੰਡ ਦੀ ਜਿਹੜੀ ਚੀਫ ਹੈਗੀ ਆ, ਉਸ ਨੇ ਇਹ ਚੇਤਾਵਨੀ ਦਿੱਤੀ ਆ ਵੀ 1/3 ਜਿਹੜੀ ਇਕੋਨਮੀ ਆ ਦੁਨੀਆ ਦੀ ਮੁਲਕ ਨੇ, ਉਹ ਰਿਸੈਸ਼ਨ ਦੇ ਵਿੱਚ ਇਸ ਸਾਲ 'ਚ ਜਾ ਸਕਦੇ ਨੇ। ਬਿਲਕੁਲ। ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਇੰਡੀਆ ਦੀ $10 ਟ੍ਰਿਲੀਅਨ ਦੀ ਇਕਨੋਮਿਕ ਸੁਪਨਾ ਕਹਿੰਦੇ ਨਾਈਟਮੇਅਰ ਬਣਨ ਜਾ ਰਿਹਾ ਆ। ਗਾਨਾ ਇੱਕ ਟਾਈਮ ਦੇ ਉੱਤੇ ਬੜਾ ਰਾਈਜ਼ਿੰਗ ਸਟਾਰ ਵਾਂਗ ਆਪਾਂ ਮੁਲਕ ਕਹਿ ਸਕਦੇ ਸੀ, ਉਹ ਪੂਰੀ ਤਰ੍ਹਾਂ ਇਕਨੋਮਿਕ ਟਰਮੋਇਲ ਦੇ ਵਿੱਚ ਹੈਗਾ ਆ। ਤੇ ਸਪਲਾਈ ਨੂੰ ਲੈ ਕੇ ਪ੍ਰੋਬਲਮ ਹੈਗੀ ਆ। ਕਹਿੰਦੇ ਵੀ ਸਪਲਾਈ ਜ਼ਿਆਦਾ ਆ, ਡਿਮਾਂਡ ਹੈ ਨਹੀਂ। ਤੇ ਸੀਅਰ ਸਟੋਰ ਸਾਰੇ ਦੇ ਸਾਰੇ ਅਮਰੀਕਾ 'ਚ ਇਸ ਸਾਲ ਬੰਦ ਕਰਨ ਜਾ ਰਹੇ ਆ। ਤੇ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਇਹ ਸਾਰੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ।